ਅਗਲੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਯੂਐਸ ਤੇ ਸਾਊਦੀ ਅਰੇਬੀਆ ਦੇ ਦਰਮਿਆਨ ਕੁਝ ਸਮਝੌਤੇ ਜਿਹੜੇ ਹੋਏ ਆ ਰਾਸ਼ਟਰਪਤੀ ਬਾਈਡਨ ਦੀ ਜਿਹੜੀ ਟ੍ਰਿਪ ਆ ਉਸ ਦੇ ਦੌਰਾਨ। ਇਸੇ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਇਹ ਬਿਆਨ ਹੁਣ ਦਿੱਤਾ ਆ। ਕਹਿੰਦੇ ਵੀ ਮੈਂ ਸਾਊਦੀ ਪ੍ਰਿੰਸ ਨੂੰ ਸਿੱਧਿਆਂ ਉਸ ਦੇ ਮੂੰਹ ਦੇ ਉੱਤੇ ਇਹ ਆਖ ਦਿੱਤਾ ਵੀ ਅਸੀਂ ਤੈਨੂੰ ਜ਼ਿੰਮੇਵਾਰ ਮੰਨਦੇ ਆ ਜਿਹੜਾ ਖਸ਼ੋਗੀ ਮਰਡਰ ਆ ਉਸ ਦੇ ਲਈ, ਜਿਸ ਨੂੰ ਟਰਕੀ ਦੇ ਵਿੱਚ ਇਹਨਾਂ ਦੀ ਅੰਬੈਸੀ ਦੇ ਵਿੱਚ ਵੱਢ ਟੁੱਕ ਜਿਹੜੀ ਉਹ ਕਰ ਦਿੱਤੀ ਗਈ ਸੀ, ਉਸ ਨੂੰ ਮਾਰ ਦਿੱਤਾ ਗਿਆ ਸੀਗਾ। ਕਹਿੰਦੇ ਵੀ ਜਦ ਇਹਨਾਂ ਦੀ ਮੁਲਾਕਾਤ ਵੀ ਹੋਈ ਤਾਂ ਜਿਹੜਾ ਇਹ ਪ੍ਰਿੰਸ ਸਲਮਾਨ ਆ, ਇਸ ਨੇ ਰਾਸ਼ਟਰਪਤੀ ਬਾਈਡਨ ਦੇ ਨਾਲ ਹੱਥ ਨਹੀਂ ਸੁੱਟਿਆ, ਫਿਸਟ ਪੰਪ ਹੀ ਜਿਹੜੀ ਉਹ ਕੀਤੀ ਸੀ। ਸੋ ਕਿਤੇ ਨਾ ਕਿਤੇ ਇਹ ਨਾਰਾਜ਼ਗੀ ਦੇਖਣ ਨੂੰ ਮਿਲੀ ਆ। ਬਾਡੀ ਲੈਂਗੁਏਜ ਕਹਿੰਦੇ ਆ ਜਿਸ ਤਰੀਕੇ ਦੇ ਨਾਲ ਸਾਊਦੀਜ਼ ਨੇ ਯੂਐਸ ਲੀਡਰਸ ਨੂੰ ਪਹਿਲਾਂ ਗ੍ਰੀਟ ਕਰਦੇ ਰਹੇ ਆ ਤੇ ਜਿੱਦਾਂ ਬਾਈਡਨ ਹੁਣਾਂ ਨੂੰ ਗ੍ਰੀਟ ਕੀਤਾ ਆ, ਉਸ ਦੇ ਵਿੱਚ ਕਾਫੀ ਅੰਤਰ ਦੇਖਣ ਨੂੰ ਮਿਲਿਆ ਹੈਗਾ ਆ। ਸੋ ਰਾਸ਼ਟਰਪਤੀ ਬਾਈਡਨ ਨੇ ਮਰਡਰ ਦੇ ਲਈ ਤਾਂ ਜ਼ਰੂਰ ਇਸ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ, ਤੇ ਜੇ ਮੂੰਹ ਦੇ ਉੱਤੇ ਕਿਹਾ ਇਹ ਕੋਈ ਛੋਟੀ ਗੱਲ ਕਹਿ ਸਕਦੇ ਆ ਵੀ ਉਹ ਨਹੀਂ ਹੈਗੀ। ਪਰ ਨਾਲ ਦੇ ਨਾਲ ਸਵਾਲ ਇਹ ਵੀ ਕਰ ਰਹੇ ਆ ਜਿਹੜੇ ਸਾਊਦੀਜ਼ ਤੋਂ ਪਰੇਸ਼ਾਨ ਨੇ, ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਵੀ ਕਿਉਂ ਕੋਈ ਤਾੜਨਾ ਨਹੀਂ ਪਾਉਂਦਾ ਵੀ ਭਾਈ ਫਿਰ ਜੇ ਇਹੀ ਕੁਛ ਕਰਨਾ ਸੀ ਤਾਂ ਫਿਰ ਮੁਲਾਕਾਤ ਦਾ ਕੀ ਫਾਇਦਾ ਆ। ਸੋ ਕੁਝ ਸਮਝੌਤੇ ਵੀ ਕਹਿੰਦੇ ਇਹਨਾਂ ਨੇ ਆਪਣੇ ਸਾਂਝੇ ਪੱਧਰ ਦੇ ਉੱਤੇ ਕੀਤੇ ਆ। ਇਸ ਜਿਹੜੀ ਸਾਂਝੀ ਸਟੇਟਮੈਂਟ ਇਹਨਾਂ ਨੇ ਰਿਲੀਜ਼ ਕੀਤੀ ਹੈ ਸਾਊਦੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ 'ਚ, ਜਿਸ 'ਚ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੀ ਮੌਜੂਦ ਸੀ। ਯੂਐਸ ਨੇ ਕਹਿੰਦੇ ਵੀ ਸਵਾਗਤ ਕੀਤਾ ਆ, ਜਿਸ ਦੇ ਵਿੱਚ ਓਪੈਕ ਗਰੁੱਪ ਨੇ ਕਿਹਾ ਆ ਵੀ ਉਹ ਆਪਣੇ ਤੇਲ ਦੀ ਪ੍ਰੋਡਕਸ਼ਨ ਆ ਉਸ ਨੂੰ ਕੱਢਣ ਦੀ ਜਿਹੜੀ ਰਫਤਾਰ ਆ ਉਸ ਦੇ ਵਿੱਚ ਤੇਜ਼ੀ ਲਿਆਵੇਗਾ। ਸੋ ਸਟੇਟਮੈਂਟ ਜਿਹੜੀ ਯੂਐਸ ਤੇ ਹੋਰ ਪੀਸਕੀਪਰਸ ਜਿਹੜੇ ਉਹ ਤਿਰਾਨ ਆਈਲੈਂਡ ਜਿਹੜਾ ਆ ਉਸ ਨੂੰ ਛੱਡ ਕੇ ਵੀ ਜਾਣਗੇ। 1978 ਦੇ ਵਿੱਚ ਇੱਕ ਸਮਝੌਤੇ ਦੇ ਤਹਿਤ ਇਜ਼ਰਾਈਲ ਤੇ ਇਜਿਪਟ ਮਿਸਰ ਦੇ ਦਰਮਿਆਨ ਇੱਕ ਪੀਸ ਸੰਧੀ ਦੇ ਮੁਤਾਬਕ ਉੱਥੇ ਇਹ ਪੀਸ ਕੀਪਿੰਗ ਫੋਰਸ ਤੇ ਯੂਐਸ ਫੋਰਸਿਸ ਜਿਹੜੀਆਂ ਉੱਥੇ ਸੀਗੀਆਂ। ਜਿਹੜਾ ਤਿਰਾਨ ਆ ਉਹ ਸਾਊਦੀ ਅਰੇਬੀਆ ਤੇ ਇਜਿਪਟ ਦੇ ਬਿਲਕੁਲ ਦਰਮਿਆਨ ਹੈਗਾ ਆ। ਇਜ਼ਰਾਈਲੀ ਪੋਰਟ ਇਲੀਅਤ ਜਿਹੜੀ ਆ ਉਸ ਦੇ ਵੱਲ ਨੂੰ ਇਹ ਇਲਾਕਾ ਜਿਹੜਾ ਉਹ ਜਾਂਦਾ ਆ, ਤੇ ਹੁਣ ਪੀਸ ਕੀਪਿੰਗ ਫੋਰਸ ਆ ਉਹ ਉੱਥੋਂ ਕੱਢੀ ਜਾਵੇਗੀ। ਨਾਲ ਹੋਰ ਅਨਾਊਂਸਮੈਂਟਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਂਝੇ ਤੌਰ ਦੇ ਉੱਤੇ 5G ਤੇ 6G ਜਿਹੜੀ ਮੋਬਾਈਲ ਟੈਕਨੋਲੋਜੀ ਤੇ ਸਾਈਬਰ ਸਿਕਿਉਰਿਟੀ ਦੇ ਉੱਤੇ ਵੀ ਮਿਲ ਕੇ ਦੋਨੋਂ ਮੁਲਕ ਇਕੱਠਿਆਂ ਕੰਮ ਕਰਨਗੇ।